ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਸਬ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਸੇ ਯਾਨੀ YouTube, Facebook, Instagram ਅਤੇ TikTok ਤੇ ਸਭ ਸਰੋਤਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ते मेरा साथ देने ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ। ਮੇਰੇ ਵੱਲੋਂ ਸਭ ਦਰਸ਼ਕਾਂ ਨੂੰ, ਦੇਖਣ ਵਾਲਿਆਂ ਨੂੰ, ਸਭ ਸੁਣਨ ਵਾਲੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। 1 ਸਤੰਬਰ ਸਾਲ 2025 ਅਮਰੀਕਾ ਦੇ ਵਿੱਚ ਅੱਜ ਦੇ ਅਪਡੇਟ ਪਾਕਿਸਤਾਨ ਜੀ ਆਪ ਨੂੰ ਜੀ ਆਇਆਂ ਨੂੰ ਕਹਿੰਦੇ। ਜਦੋਂ ਪਾਕਿਸਤਾਨ 'ਚ 2 ਸਤੰਬਰ ਸਾਲ 2025 ਦਾ ਦਿਨ ਜਿਹੜਾ ਉਹ ਚਾੜਿਆ ਹੋਏਗਾ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਬ੍ਰੌਡਕਾਸਟ ਕੀਤਾ ਜਾਂਦਾ ਹੈ, ਪ੍ਰਸਾਰਿਤ ਕੀਤਾ ਜਾਂਦਾ ਹੈ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408 272 5200 408 272 5200 ਹੈ ਜੀ। ਮਸੂਦ, ਸਭ ਤੋਂ ਪਹਿਲੀ ਖਬਰ ਲਈ ਵਧੀਆ ਤੇ ਤੁਸੀਂ ਸਭ ਤੋਂ ਪਹਿਲੇ ਸਾਨੂੰ ਸਰੋਤਿਆਂ ਨੂੰ ਹੜ ਬਾਰੇ ਜਿਹੜੀ ਅਪਡੇਟ ਹੈਗੀ ਹੈ, ਪਾਕਿਸਤਾਨ ਦੇ ਵਿੱਚ ਜਿਹੜਾ ਹੜ ਆਇਆ ਹੈਗਾ ਉਹਦੇ ਬਾਰੇ ਅਪਡੇਟ ਦਿਓ ਜੀ। ਉਹਦੇ ਬਾਰੇ ਅਪਡੇਟ ਇਹ ਹੈ ਕਿ ਚਨਾਹ ਦਰਿਆ 'ਚ ਇੱਕ ਵਾਰ ਫਿਰ ਭਾਰਤ ਵੱਲੋਂ ਪਾਣੀ ਦਾ ਵੱਡਾ ਹੱਲਾ ਜਿਹੜਾ ਉਹ ਛੱਡ ਦਿੱਤਾ ਗਿਆ ਹੈ। ਪਹਿਲਾ ਹੱਲਾ ਜਿਹੜਾ ਉਹਦੀਆਂ ਤਬਾਹੀਆਂ ਮਚੀਆਂ ਹੋਈਆਂ ਨੇ, ਹੁਣ ਦੂਸਰਾ ਹੱਲਾ ਜਿਹੜਾ ਉਹ ਆ ਗਿਆ ਹੈ। ਇਸ ਵੇਲੇ ਤੱਕ ਦੀ ਸਰਕਾਰੀ ਤਸਦੀਕ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਲਾਕਤਾਂ ਨੇ ਜਿਹੜੀਆਂ ਉਹ 1000 ਤੋਂ ਟੱਪ ਗਈਆਂ ਨੇ। ਕੁੱਲ ਮਿਲਾ ਕੇ 20 ਲੱਖ ਬੰਦੇ ਨੇ ਜਿਹੜੇ ਉਹ ਲਹਿੰਦੇ ਪੰਜਾਬ ਦੇ ਵਿੱਚ ਆਪਣੇ ਘਰ-ਬਾਰ, ਮਾਲ ਮਵੇਸ਼ੀ, ਡੰਗਰ, ਜ਼ਮੀਨਾਂ, ਫਸਲਾਂ ਉਹਨਾਂ ਦੀਆਂ ਤਬਾਹੀਆਂ ਨੂੰ ਫੇਸ ਕਰਕੇ ਉਜੜ ਚੁੱਕੇ ਨੇ। ਸੋ 20 ਲੱਖ ਦੀ ਗਿਣਤੀ ਹੈ ਜਿਹੜੀ ਉਹਦੀ ਸਰਕਾਰੀ ਤਸਦੀਕ ਕੀਤੀ ਜਾ ਰਹੀ ਹੈ। ਇਸ ਤੋਂ ਅੱਡ ਲਹਿੰਦੇ ਪੰਜਾਬ ਦੇ ਇਸ ਵੇਲੇ, ਪਹਿਲਾਂ ਤੇ ਅਸੀਂ ਆਖਿਆ ਜੀ 1770, ਹੁਣ ਅਸੀਂ ਖਬਰਾਂ 'ਚ ਦੁੱਖ ਦਿੰਦੇ ਹੋਏ ਦੱਸ ਰਹੇ ਹਾਂ, ਦੁੱਖ ਭਰੀ ਇਹ ਖਬਰ ਕਿ 2200 ਤੋਂ ਵੱਧ ਲਹਿੰਦੇ ਪੰਜਾਬ ਦੇ ਪਿੰਡ ਨੇ ਜਿਹੜੇ ਉਹ ਇਸ ਵੇਲੇ ਉਜੜ ਚੁੱਕੇ ਨੇ, ਜਦ ਕਿ ਹਜੇ 4 ਜ਼ਿਲ੍ਹਿਆਂ 'ਚ ਪਾਣੀ ਲੰਘਣਾ ਹੈ। ਕੁੱਲ 36 ਜ਼ਿਲ੍ਹੇ ਜਿਹੜੇ ਹੈ ਨੇ ਉਹਨਾਂ ਦੇ ਵਿੱਚੋਂ 32 'ਚ ਪਾਣੀ ਨਿਕਲਿਆ, 4 'ਚੋਂ ਪਾਣੀ ਲੰਘਣਾ ਹੈ ਦਰਿਆਵਾਂ 'ਚੋਂ। ਉੱਥੇ ਕਿੰਨੀ ਤਬਾਹੀ ਹੁੰਦੀ ਹੈ, ਕਿੰਨੇ ਹੋਰ ਪਿੰਡ ਨੇ ਜਿਹੜੇ ਇਹਨਾਂ 'ਚ ਆਉਂਦੇ ਨੇ। ਬਰਲ ਹਜੇ ਤੱਕ 2200 ਪਿੰਡ, 20 ਲੱਖ ਪੰਜਾਬੀ ਨੇ ਜਿਹੜੇ ਉਹ ਇਸ ਹੜ੍ਹ ਦੇ ਹੜੀਕੇ ਚੜੇ ਨੇ। ਜਿਹੜੇ ਫੈਡਰਲ ਮਿਨਿਸਟਰ ਨੇ ਡਿਫੈਂਸ ਪਾਕਿਸਤਾਨ ਦੇ ਖਾਜਾ ਆਸਫ ਹੋਣੇ, ਉਹਨਾਂ ਨੇ ਆਖਿਆ ਕਿ ਵੱਡੇ ਸ਼ਹਿਰ ਜਿੱਦਾਂ ਲਾਹੌਰ ਦੇ ਵਿੱਚ ਬਹੁਤ ਸਾਰੀਆਂ ਹਾਊਸਿੰਗ ਸੁਸਾਇਟੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਹੜ੍ਹ ਦੇ ਆਉਣ ਦੀਆਂ ਖਬਰਾਂ ਨੇ ਔਰ ਉਹ ਡੁੱਬੀਆਂ ਪਈਆਂ ਨੇ। ਉਹਨਾਂ ਦੇ ਬਾਰੇ ਉਹਨਾਂ ਦਾ ਆਖਣਾ ਹੈ ਕਿ ਇਹ ਦਰਿਆਵਾਂ ਦੀਆਂ ਰਾਹਦਾਰੀਆਂ ਸਨ। ਦਰਿਆ ਰਾਵੀ ਜਦੋਂ ਖੁਸ਼ਕ ਹੋਇਆ ਤੇ ਇਹਨਾਂ ਥਾਵਾਂ ਦੇ ਉੱਤੇ ਕਬਜ਼ਾ ਕਰਕੇ ਇੱਥੇ ਸੁਸਾਇਟੀਆਂ ਵਸਾਈਆਂ ਗਈਆਂ, ਜਿਹਦੇ ਕਾਰਨ ਬਹੁਤਾ ਨੁਕਸਾਨ ਜਿਹੜਾ ਹੋਇਆ। ਲਾਹੌਰ ਦਾ ਇਲਾਕਾ ਹੈ ਜੀ ਚੌਂਗ, ਜਿੱਥੇ ਇਸ ਵੇਲੇ ਖਹਿਮਾ ਬਸਤੀਆਂ ਨੇ ਜਿਹੜੀਆਂ ਉਹ ਇਹਨਾਂ ਲੋਕਾਂ ਦੀਆਂ ਬਣਾ ਦਿੱਤੀਆਂ ਗਈਆਂ, ਯਾਨੀ ਇਹਨਾਂ ਸੁਸਾਇਟੀਆਂ ਦੇ ਵਿੱਚੋਂ ਕੱਢ ਕੇ ਇਹਨਾਂ ਨੂੰ ਉੱਥੇ ਰੱਖਿਆ ਗਿਆ ਹੈ। ਸਮਾਨ ਸਮੂਨ ਔਰ ਘਰ-ਬਾਰ ਇਹਨਾਂ ਦੇ ਡੁੱਬੇ ਪਏ ਨੇ। ਹੁਣ ਵੇਖੋ ਕਿ ਪਾਣੀ ਹੈ ਜਿਹੜਾ ਉਹ ਕਦੋਂ ਨਿਕਲਦਾ ਹੈ ਔਰ ਕਦੋਂ ਮਾਮਲਾ ਸਾਹਮਣੇ ਆਉਂਦੇ ਨੇ। ਅਸੀਂ ਖਬਰਾਂ ਤੋਂ ਪਹਿਲੇ ਆਪਸ ਵਿੱਚ ਜਦੋਂ ਡਿਸਕਸ ਕਰਨ ਦੇ ਸਾਂ, ਉਹ ਗੱਲਬਾਤ ਆ ਜਿਹੜੀ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਜਿਹੜਾ ਉਹਨੂੰ ਇਸ ਵੇਲੇ ਬਿਲਕੁਲ ਇੱਕ ਵਾਰ ਨੀਟ ਐਂਡ ਕਲੀਨ ਪਾਕਿਸਤਾਨੀ ਸਰਕਾਰ ਨੇ ਕਰ ਦਿੱਤਾ ਹੈ। ਬਟ ਖਬਰ ਇਹ ਹੈ ਕਿ ਜੇ ਦੁਬਾਰਾ ਕਿਤੇ ਰਾਵੀ 'ਚ ਪਾਣੀ ਦਾ ਹੋਰ ਹੱਲਾ ਭਾਰਤ ਵੱਲੋਂ ਛੱਡਿਆ ਗਿਆ ਤੇ ਇੱਕ ਵਾਰ ਫਿਰ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ ਜਿਹੜਾ ਉਹਦੇ 'ਚ ਪਾਣੀ ਹੈ ਜਿਹੜਾ ਉਹ ਫਿਰ ਆ ਸਕਦਾ। ਪਹਿਲੋਂ ਇਹ ਪਾਣੀ ਹੈ ਜਿਹੜਾ ਉਹ 6 ਤੋਂ 8 ਫੁੱਟ ਤੱਕ ਇਹਦੇ 'ਚ ਖੜਾ ਸੀਗਾ, ਪਰ ਇੱਕ ਵਾਰ ਫਿਰ ਗੁਰੂ ਘਰ ਦੀ ਸਫਾਈ ਹੈ ਜਿਹੜੀ ਉਹ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ। ਇਹ ਜੀ ਫਿਲਹਾਲ ਹੜ੍ਹ ਦੀਆਂ ਇਹ ਅਪਡੇਟ ਸਨ, ਇਹ ਤਬਾਹਕਾਰੀਆਂ ਦੀ ਅਪਡੇਟ ਹੈ ਜੀ। ਮਸੂਦ, ਅਗਲੀ ਖਬਰ ਵਾਲੇ ਬਾਅਦ ਪਾਕਿਸਤਾਨ ਦਾ ਸੂਬਾ KPK सियासी पार्टी कोई भी होवे कालाबाग डैम की मुखालफत बनती है, पर अली अमीन गंडापुर ने आख्या कि जी ये डैम बनना चाहिए। ਇਹ ਵੀ ਸ਼ਰਤਾਂ ਦੇ ਨਾਲ ਉਹਨਾਂ ਨੇ ਆਖਿਆ ਹੈ। KPK ਸੂਬੇ ਦੇ ਵਿੱਚੋਂ ਇਸਾਕ ਖਾਨ ਹੁਣੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਗੁਜ਼ਰੇ ਨੇ, ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਕੌਮ ਪ੍ਰਸਤ ਪਠਾਨ ਨੇ। ਉਹਨਾਂ ਦਾ ਆਖਣਾ ਹੈ ਕਿ ਕਾਲਾ ਬਾਗ ਡੈਮ ਆ ਜਿਹੜਾ ਇਹ ਸਾਡੀ ਲਾਸ਼ ਦੇ ਉੱਤੇ ਬਣੇਗਾ, ਇਹ ਤੱਕ ਉਹਨਾਂ ਦਾ ਆਖਣਾ ਹੈ। ਜਦ ਕਿ ਹੁਣ ਮਸਲਾ ਕੀ ਹੈ, ਕਾਲਾ ਬਾਗ ਡੈਮ ਕਿੱਥੇ ਬਣਦਾ? ਕਾਲਾ ਬਾਗ ਆ ਜਿਹੜਾ ਇਹ ਇਲਾਕਾ ਆਉਂਦਾ ਆ ਪੰਜਾਬ 'ਚ, ਜਦ ਕਿ ਪਾਣੀ ਸਾਰਾ ਆਉਂਦਾ ਆ KPK ਤੋਂ। ਉਹ ਕਹਿੰਦੇ ਨੇ ਇਹ ਡੈਮ ਜੇ ਪੰਜਾਬ 'ਚ ਬਣ ਗਿਆ ਤੇ ਇਹਦੀ ਰਿਐਲਿਟੀ ਦੇ ਫਾਇਦੇ ਨੇ ਜਿਹੜੇ ਉਹ ਪੰਜਾਬ ਨੂੰ ਜਾਣਗੇ। ਇਹ ਡੈਮ KPK 'ਚ ਬਣਨਾ ਚਾਹੀਦਾ ਜਾਂ ਕਾਲਾ ਬਾਗ ਨੂੰ ਤੁਸੀਂ KPK ਸੂਬੇ ਦਾ ਹਿੱਸਾ ਬਣਾ ਦੇਵੋ। ਇਹ ਅੱਜ ਤੋਂ ਨਹੀਂ, ਪਤਾ ਨਹੀਂ ਕਿੰਨੇ ਚਿਰ ਤੋਂ ਇਹ ਮਾਮਲੇ ਜਿਹੜੇ ਚੱਲਣ ਦੇ ਨੇ। ਇੱਥੇ ਤੱਕ ਕਿ ਕਈ ਵਾਰ ਪਾਕਿਸਤਾਨੀ ਸਰਕਾਰ ਨੇ ਇਹ ਕਿਹਾ ਕਿ ਇਹਦੇ ਉੱਤੇ ਏਡਾ ਕਟਰ ਜਿਹੜਾ ਮਾਰ ਧਾੜ ਦਾ ਇਹ ਮਾਮਲਾ ਹੈ ਨਾ, ਇਹਦੇ ਪਿੱਛੇ ਭਾਰਤੀ ਫੰਡਿੰਗ ਆ। ਪਰ ਹੁਣ ਜਿਹੜੇ ਅਲੀ ਅਮੀਨ ਗੰਡਾਪੁਰ ਨੇ ਸੂਬਾ ਖੈਬਰ ਪਖਤੂਨਖਾਨ ਦੇ CM, ਉਹਨਾਂ ਦਾ ਆਖਣਾ ਹੈ ਕਿ ਵੇਖੋ ਜੀ, ਇੱਕ ਸੂਬਾ ਆਪਣੇ ਫਾਇਦੇ ਦੇ ਵਾਸਤੇ ਪੂਰੇ ਮੁਲਕ ਦਾ ਨੁਕਸਾਨ ਨਾ ਕਰੇ। ਜਿਨ੍ਹਾਂ ਲੋਕਾਂ ਨੂੰ ਇਹਦੇ ਉੱਤੇ ਚਿੰਤਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਗੱਲਬਾਤ ਦੇ ਨਾਲ ਇਹ ਮਾਮਲੇ ਨੂੰ ਜਿਹੜੇ ਨਿਬੇੜਨੇ ਚਾਹੀਦੇ ਨੇ। ਕਾਲਾ ਬਾਗ ਡੈਮ ਜੇ ਬਣ ਕੇ ਮੁਲਕ ਦੇ ਵਿੱਚ ਇਸ ਵੇਲੇ ਆਇਆ, ਰੋਡ ਆ ਜਿਹੜਾ ਇਹਦੇ ਤੋਂ ਬਚਿਆ ਜਾ ਸਕਦਾ ਹੈ, ਪਾਣੀ ਬਚਾਇਆ ਜਾ ਸਕਦਾ ਹੈ, ਖੇਤੀ ਦੇ ਵਿੱਚ ਕੰਮ ਲਿਆ ਜਾ ਸਕਦਾ ਹੈ, ਬਿਜਲੀ ਬਣਾਈ ਜਾ ਸਕਦੀ ਹੈ, ਤੇ ਇਹਦੇ ਥੋੜੀ ਜਿਹੀ ਲਚਕ ਜਿਹੜੀ ਉਹ ਵਿਖਾਉਣੀ ਚਾਹੀਦੀ ਹੈ ਔਰ ਸਾਰੇ ਫਰੀਕ ਨੂੰ ਜਿਹੜੀ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਸ ਬਿਆਨ ਨੂੰ ਵਕਤ ਜਾਂ ਵੈਲਿਊ ਹੀ ਨਹੀਂ ਇਸ ਲਈ ਦਿੱਤੀ ਜਾ ਰਹੀ ਹੈ ਕਿ ਅਲੀ ਅਮੀਨ ਗੰਡਾਪੁਰ ਵੱਲੋਂ ਜਾਂ ਖੈਬਰ ਪਖਤੂਨਖਾਨ ਤੋਂ ਕੋਈ ਵੀ ਹੁਕਮਰਾਨ ਧੜਾ ਹੈ ਜਿਹੜਾ ਉਹਦੇ ਵੱਲੋਂ ਇਹ ਬਿਆਨ ਪਹਿਲੀ ਵਾਰ ਸਾਹਮਣੇ ਆਇਆ, ਜਦਕਿ ਨੈਸ਼ਨਲ ਅਸੈਂਬਲੀ ਦੇ ਇਕੱਠ ਦੇ ਵਿੱਚ ਖਾਜਾ ਆਸਫ ਨੇ ਵੀ ਕਹਿ ਚੁੱਕੇ ਨੇ ਕਿ ਨਿੱਕੇ ਵੱਡੇ ਸਾਰੇ ਡੈਮ
ਜੇ ਹੁਣ ਨਾ ਬਣਾਏ ਤੇ ਫਿਰ ਯਾਦ ਰੱਖੋ ਕਿ ਹਰ ਕੁਝ ਸਾਲ ਬਾਅਦ ਇਸੇ ਤਰ੍ਹਾਂ ਪਾਣੀ ਆਉਂਦਾ ਰਹੇਗਾ, ਰੋਡ ਆਉਂਦਾ ਰਹੇਗਾ, ਲੋਕ ਰੁੜਦੇ ਰਹਿਣਗੇ, ਨੁਕਸਾਨ ਹੁੰਦਾ ਰਹੇਗਾ। ਜੇ ਇਹਨਾਂ ਨੁਕਸਾਨਾਂ ਤੋਂ, ਰੋਡ ਤੋਂ ਔਰ ਬਾਕੀ ਮਾਮਲਿਆਂ ਤੋਂ ਬਚਣਾ ਤੇ ਫਿਰ ਹੁਣ ਡੈਮਾਂ ਤੋਂ ਬਿਨਾ ਕੋਈ ਚਾਰਾ ਨਹੀਂ ਹੈ। ਬਿਲਕੁਲ। ਮਸੂਦ, ਅਗਲੀ ਖਬਰ ਲਿਵਾਦੇ ਹਾਂ। ਸੁਣਿਆ ਗਿਲਗਿਤ ਬਲਤਿਸਤਾਨ ਦੇ ਵਿੱਚ ਫੌਜੀ ਹੈਲੀਕਾਪਟਰ ਡਿੱਗ ਕੇ ਤਬਾਹ ਹੋ ਗਿਆ ਤੇ ਨਾਲ ਇਹ ਵੀ ਸੁਣਿਆ ਕਿ ਹਲਾਕਤਾਂ ਵੀ ਹੋਈਆਂ। ਜੀ, ਬਕਾਇਦਾ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਨੇ ਇਹਦੀ ਤਸਦੀਕ ਵੀ ਕੀਤੀ ਹੈ। ਪਾਕਿਸਤਾਨ ਦਾ ਸੂਬਾ ਗਿਲਗਿਤ ਬਲਤਿਸਤਾਨ ਹੈ ਜਿਹੜਾ, ਉੱਥੇ ਭਾਰਤੀ ਸਰਹੱਦ ਦੇ ਨਾਲੇ ਲਾਗੇ ਚਾਗੇ ਦਾ ਕੋਈ ਇਲਾਕਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ। MI-17 ਹੈਲੀਕਾਪਟਰ ਆ, ਹੱਡੂ ਪਿੰਡ ਆ ਜਿਹੜਾ ਕਿ ਠਿਕਦਾਸ ਕੰਟੋਨਮੈਂਟ ਜਾਂ ਛਾਉਣੀ ਦੇ ਵਿੱਚ ਹੈ ਔਰ 12 ਕਿਲੋਮੀਟਰ ਉਹਦੇ ਤੋਂ ਦੂਰ ਹੈ। ਆਖਿਆ ਗਿਆ ਕਿ ਹੈਲੀਕਾਪਟਰ ਆਪਣੀ ਤਰਬੀਤੀ ਪ੍ਰਵਾਜ਼ ਜਾਂ ਕਹਿ ਲਓ ਕਿ ਟ੍ਰੇਨਿੰਗ ਦੇ ਵਾਸਤੇ ਗਰਦੱਚੇ ਸੀਗਾ। ਇਹਦੇ 'ਚ ਕੋਈ ਟੈਕਨੀਕਲ ਖਰਾਬੀ ਪਈ ਜਿਹਦੇ ਕਾਰਨ ਹੈਲੀਕਾਪਟਰ ਡਿੱਗਾ, ਤਬਾਹ ਹੋਇਆ। ਹੈਲੀਕਾਪਟਰ ਦਾ ਪਾਇਲਟ ਮੇਜਰ ਆਤਫ, ਉਹਦਾ ਸਾਥੀ ਪਾਇਲਟ ਸੀਗਾ ਜਿਹੜਾ ਮੇਜਰ ਫੈਸਲ, ਫਲਾਈਟ ਇੰਜੀਨੀਅਰ ਨਾਇਕ ਸੁਭਾਨ ਮਕਬੂਲ ਸਮੇਤ ਜਿਹੜਾ ਕ੍ਰਿਊ ਚੀਫ ਹਵਾਲਦਾਰ ਜਹਾਂਗੀਰ ਤੇ ਕ੍ਰਿਊ ਚੀਫ ਨਾਇਕ ਆਮਰ ਆ ਜਿਹੜੇ, ਇਹ ਸਾਰੇ ਨੇ ਜਿਹੜੇ ਹਲਾਕ ਹੋ ਗਏ ਨੇ। ਕੁੱਲ 7 ਹਲਾਕਤਾਂ ਨੇ ਜਿਹੜੀਆਂ ਇਹਨਾਂ ਦੀ ਤਸਦੀਕ ਕੀਤੀ ਜਾ ਰਹੀ ਹੈ ਔਰ ਆਖਿਆ ਕਿ ਇਹ ਤਰਬੀਤੀ ਮਿਸ਼ਨ ਤੇ ਸੀਗਾ। ਇਹ ਆਰਮੀ ਹੈਲੀਕਾਪਟਰ ਪਾਕਿਸਤਾਨ ਆਰਮੀ ਦਾ ਜਿਹੜਾ ਕਿਸੇ ਤਕਨੀਕੀ ਫੰਨੀ ਖਰਾਬੀ ਜੋ ਵੀ ਮਾਮਲਾ ਬਣਿਆ ਉਹਦੇ ਕਾਰਨ ਡਿੱਗਾ ਔਰ ਡਿੱਗਣ ਦੇ ਨਾਲ ਇਹਦੇ 'ਚ ਜਿੰਨੇ ਵੀ ਸਵਾਰ ਸਨ ਅਫਸਰ ਔਰ ਮਤਹਿਤ ਉਹ ਸਾਰੇ ਨੇ ਜਿਹੜੇ ਉਹ ਜਾਨ ਦੀ ਬਾਜ਼ੀ ਹਾਰ ਗਏ ਨੇ। ਜੀ, ਅਗਲੀ ਖਬਰ ਲਿਵਾਨੇ। ਇਸਰਾਈਲ ਤੋਂ ਬਾਅਦ ਇੱਕ ਮੁਲਕ ਸੀ ਆਰਮੀਨੀਆ। ਇਸ ਮੁਲਕ ਨੂੰ ਵੀ ਪਾਕਿਸਤਾਨ ਨੇ ਨਹੀਂ ਮੰਨਿਆ ਸੀ ਪਰ ਸੁਣਿਆ ਹੈ ਕਿ ਹੁਣ ਮੰਨ ਲਿਆ ਗਿਆ। ਜੀ ਬਿਲਕੁਲ, ਜਦੋਂ ਰਸ਼ੀਆ ਟੁੱਟਾ, ਸੋਵੀਅਤ ਯੂਨੀਅਨ ਟੁੱਟਾ ਤੇ ਉਹਦੇ 'ਚ ਬਹੁਤ ਸਾਰੇ ਮੁਲਕ ਨਿਕਲੇ। ਉਹਨਾਂ ਦੇ ਵਿੱਚੋਂ ਆਰਮੀਨੀਆ ਵੀ ਇੱਕ ਸੀਗਾ ਜਿਹੜਾ ਕਿ ਗਵਾਂਢੀ ਮੁਲਕ ਆ ਆਜ਼ਰਬਾਈਜਾਨ ਦਾ। ਪਾਕਿਸਤਾਨ ਔਰ ਆਜ਼ਰਬਾਈਜਾਨ ਦੇ ਆਪਸ ਦੇ ਵਿੱਚ ਬੜੇ ਤਗੜੇ ਸਫਾਰਤੀ ਤਾਲੁਕ ਵਾਸਤੇ ਨੇ ਜਿਹੜੇ ਉਹ ਹੈ ਨੇ। ਆਜ਼ਰਬਾਈਜਾਨ ਦਾ ਤੇ ਆਰਮੀਨੀਆ ਦਾ ਆਪਸੀ ਫੱਡਾ ਸੀਗਾ। ਫਿਰ ਉਸ ਤੋਂ ਬਾਅਦ ਆਜ਼ਰਬਾਈਜਾਨ ਦਾ ਜਿੱਥੇ ਪਾਕਿਸਤਾਨੀ ਹਮਾਇਤੀ ਸੀਗਾ ਉੱਥੇ ਤੁਰਕੀ ਵੀ ਹਮਾਇਤੀ ਸੀਗਾ, ਕੁਝ ਹੋਰ ਮੁਲਕ ਵੀ ਹਮਾਇਤੀ ਸਨ। ਹੁਣ ਤੁਰਕੀ ਔਰ ਇਹ ਸਾਰੇ ਆਜ਼ਰਬਾਈਜਾਨ ਇਹ ਜ਼ਾਹਿਰ ਹੈ ਕਿ ਪਾਕਿਸਤਾਨ ਦੇ ਕਰੀਬੀ ਮੁਲਕਾਂ ਦੇ ਵਿੱਚੋਂ ਹੋਏ ਜਿਨ੍ਹਾਂ ਦੇ ਨਾਲ ਕਹਿ ਲਓ ਕਿ ਸਫਾਰਤੀ ਮਾਮਲੇ ਬੜੇ ਸੁਧਾਰ ਵਾਲੇ ਜਾਂ ਬੇਲੀ ਮੁਲਕ ਕਹਿ ਲਵੋ। ਹੁਣ ਆਰਮੀਨੀਆ ਨੂੰ ਇਸ ਲਈ ਪਾਕਿਸਤਾਨ ਨੇ ਸੀ ਮੰਨਣ ਡਿਆ। ਨੰਬਰ 2, ਕਸ਼ਮੀਰ ਦੇ ਮੁੱਦੇ ਦੇ ਉੱਤੇ ਆਰਮੀਨੀਆ ਜਿਹੜਾ ਉਹ ਭਾਰਤੀ ਹਾਮੀ ਭਰਦਾ ਸੀਗਾ, ਭਾਰਤੀ ਤਰਫਦਾਰੀ ਕਰਦਾ ਸੀਗਾ। ਇਸ ਲਈ ਪਾਕਿਸਤਾਨ ਕਲੀਅਰ ਕੱਟ ਇਹਨੂੰ ਆਪਣੇ ਵੈਰੀ ਮੁਲਕਾਂ ਦੇ ਵਿੱਚ ਸ਼ੁਮਾਰ ਕਰਦਾ ਸੀਗਾ। ਫਿਰ 1990 ਦੇ ਵਿੱਚ, ਫਿਰ 2020 ਦੇ ਵਿੱਚ ਇਹਨਾਂ ਦੀਆਂ ਆਪਸੀ ਜੰਗਾਂ ਜਦੋਂ ਹੋਈਆਂ ਤੇ ਪਾਕਿਸਤਾਨ ਨੇ ਖੁੱਲ ਖਿਲਾ ਕੇ ਆਰਮੀਨੀਆ ਦੇ ਮੁਕਾਬਲੇ 'ਚ ਆਜ਼ਰਬਾਈਜਾਨ ਹੈ ਜਿਹੜਾ ਉਹਦੀ ਤਰਫਦਾਰੀ ਵੀ ਕੀਤੀ, ਉਹਦੀ ਪੂਰੀ ਹਮਾਇਤ ਹੈ ਜਿਹੜੀ ਉਹ ਵੀ ਕੀਤੀ। ਪਰ ਹੁਣ ਦੋਵੇਂ ਮੁਲਕਾਂ ਦੇ ਜਿਹੜੇ ਆਪਸੀ ਫੱਡੇ ਨੇ ਉਹ ਜ਼ਰਾ ਕੋਈ ਕਹਿ ਲਓ ਕਿ ਥੋੜੇ ਜਿਹੇ ਸੁਧਰੇ। ਤੁਰਕੀ ਆਜ਼ਰਬਾਈਜਾਨ ਦੇ ਜਿਹੜੇ ਸਫਾਰਤੀ ਮਾਮਲਾਤ ਨੇ ਉਹ ਆਰਮੀਨੀਆ ਦੇ ਨਾਲ ਬਣੇ ਔਰ ਪਾਕਿਸਤਾਨ ਨੇ ਵੇਖਿਆ ਜਦੋਂ ਇਹਨਾਂ ਦੇ ਬਣਨ ਡੇ ਨੇ ਤੇ ਫਿਰ ਮੈਨੂੰ ਵੀ ਹਮਾਇਤ ਕਰਕੇ ਇਸ ਮਾਮਲੇ ਦੇ ਵਿੱਚ ਜ਼ਰਾ ਕਹਿ ਲਵੋ ਕਿ ਇਹ ਹਾਲਾਤ ਜਿਹੜੇ ਬਿਹਤਰ ਕਰਨੇ ਚਾਹੀਦੇ ਨੇ। ਯਾਦ ਰਵੇ ਕਿ 2016 ਦੇ ਵਿੱਚ ਜਦੋਂ ਪਾਕਿਸਤਾਨ CST ਉਹਦੀ ਪਾਰਲੀਮਾਨੀ ਅਸੈਂਬਲੀ ਹੈ ਜਿਹੜੀ ਉਹਦਾ ਮੈਂਬਰ ਜਾਂ ਮੁਬੱਸਰ ਬਣਨ ਦੀ ਇੱਕ ਆਈ ਸੀ ਨਾ ਅਰਜ਼ੀ ਸਾਹਮਣੇ, ਤੇ ਆਰਮੀਨੀਆ ਉਹ ਮੁਲਕ ਸੀ ਜਿਹਨੇ ਵੀਟੋ ਕਰਤਾ ਸੀ। ਉਹਦੇ ਕੋਲੇ ਤਾਕਤ ਸੀ, ਉਹਨੇ ਬਿਲਕੁਲ ਪਾਕਿਸਤਾਨ ਨੂੰ ਵੀਟੋ ਕਰ ਦਿੱਤਾ ਔਰ ਉਦੋਂ ਪਾਕਿਸਤਾਨ ਨੇ ਆਪਣੇ ਫਾਰਨ ਆਫਿਸ ਰਾਹੀਂ ਆਖਿਆ ਸੀਗਾ ਕਿ ਆਰਮੀਨੀਆ ਨੇ ਅੱਜ ਦੁਸ਼ਮਣੀ ਦੀ ਨੀਂਹ ਰੱਖ ਦਿੱਤੀ ਹੈ। ਇਹ ਦੁਸ਼ਮਣੀ ਹੈ ਜਿਹਨੂੰ ਪਾਕਿਸਤਾਨ ਦੁਸ਼ਮਣੀ ਹੀ ਸਮਝੇਗਾ। ਪਰ ਹੁਣ ਜਦੋਂ ਇਹ ਸਾਰੇ ਮਾਮਲੇ ਨੇ ਜਿਹੜੇ 2025 ਚ ਆਰਮੀਨੀਆ ਔਰ ਆਜ਼ਰਬਾਈਜਾਨ ਦੇ ਆਪਸ ਦੇ ਵਿੱਚ ਹੱਲ ਹੋਏ ਤੇ ਤੁਰਕੀ ਹੈ ਜਿਹੜਾ ਉਹਨੇ ਵੀ ਆਪਣੇ ਸਫਾਰਤੀ ਮਾਮਲੇ ਨੂੰ ਜਿਹੜੇ ਟੋਰੇ ਔਰ ਪਾਕਿਸਤਾਨ ਹੈ ਜਿਹੜਾ ਉਹਨੇ ਵੀ ਆਪਣੇ ਸਫਾਰਤੀ ਮਾਮਲਿਆਂ ਨੂੰ ਅੱਗੇ ਟੋਰਦਿਆਂ ਹੋਇਆ ਨਾ ਸਿਰਫ ਆਰਮੀਨੀਆ ਨੂੰ ਇੱਕ ਮੁਲਕ ਮੰਨ ਲਿਆ ਬਲਕਿ ਉੱਥੇ ਆਪਣਾ ਅੰਬੈਸਡਰ ਹੈ ਜਿਹੜਾ ਉਹਦੀ ਨੋਮੀਨੇਸ਼ਨ ਕਰ ਦਿੱਤੀ ਹੈ। ਦੋਵੇਂ ਮੁਲਕਾਂ ਦੇ ਵਿੱਚ ਹੁਣ ਬਕਾਇਦਾ ਵੀਜ਼ਿਆਂ ਦਾ ਲੈਣ ਦੇਣ ਔਰ ਆਈ ਜਾਈ ਜਿਹੜੀ ਉਹ ਸ਼ੁਰੂ ਹੋ ਜਾਏਗੀ। ਜੀ ਮਸੂਦ, ਅਗਲੀ ਖਬਰ ਲਿਵਾਦੇ ਹਾਂ। ਪਾਕਿਸਤਾਨੀ ਸਰਕਾਰ ਦਾ ਦਾਅਵਾ ਹੈ ਕਿ ਜੀ ਉਹਨਾਂ ਨੇ 59 ਦਿਨਾਂ ਦੇ ਵਿੱਚ 1 ਖਰਬ 63 ਅਰਬ ਰੁਪਏ ਦੇ ਕਰਜ਼ੇ ਮੋੜੇ ਨੇ। ਜੀ ਕੁੱਲ ਮਿਲਾ ਕੇ ਉਹ ਕਹਿੰਦੇ 2 ਯਾਨੀ 2 ਖਰਬ ਤੇ 600 ਅਰਬ ਨੇ ਜਿਹੜੇ ਇਹ ਅਸੀਂ ਮੋੜੇ ਨੇ। ਇਹ 9.3 ਅਰਬ ਡਾਲਰ ਨੇ ਜਿਹੜੇ ਉਹ ਬਣਦੇ ਨੇ। ਇਹ ਕਰਜ਼ੇ ਨੇ ਜਿਹੜੇ ਸਟੇਟ ਬੈਂਕ ਆਫ ਪਾਕਿਸਤਾਨ ਔਰ ਉਹਦੇ ਮਤਹਿਤ ਜਿਹੜੇ ਬੈਂਕ ਸਨ ਉਹਨਾਂ ਕੋਲੋਂ ਲਏ ਸੀਗੇ। ਸੋ 59 ਦਿਨਾਂ ਦੇ ਵਿੱਚ ਇਹਨਾਂ ਨੇ ਬਿਲਕੁਲ ਇਕਰਾਰ ਕੀਤਾ ਹੈ ਕਿ ਇਸ ਤੋਂ ਪਹਿਲਾਂ 500 ਅਰਬ ਆ ਜਿਹੜਾ ਉਹ 30 ਜੂਨ ਨੂੰ ਜਿਹੜਾ ਆ ਉਹ ਮੋੜਿਆ ਸੀਗਾ। ਫਿਰ 1.13 ਖਰਬ ਯਾਨੀ 1 ਅਰਬ 13 ਖਰਬ ਆ ਜਿਹੜਾ ਇਹ ਹੁਣ ਮੋੜਿਆ 29 ਅਗਸਤ ਨੂੰ। ਔਰ ਏਦਾਂ 59 ਦਿਨਾਂ ਦੇ ਵਿੱਚ ਇਹ ਕਹਿੰਦੇ ਨੇ ਕਿ ਵੱਡੇ ਕਰਜ਼ੇ ਨੇ ਜਿਹੜੇ ਇਹ ਅਸੀਂ ਵਾਪਸ ਕੀਤੇ ਨੇ। ਔਰ ਬਕਾਇਦਾ ਇਸ ਮਾਮਲੇ ਦੇ ਉੱਤੇ ਪਾਕਿਸਤਾਨ ਦੇ ਜਿਹੜੇ ਖਜ਼ਾਨੇ ਦੇ ਮੰਤਰੀ ਨੇ ਉਹਨਾਂ ਦੇ ਸੈਕਟਰੀ ਜਾਂ ਸਲਾਹਕਾਰ ਜਾਂ ਮਸ਼ੀਰ ਕਹਿ ਲਵੋ ਖੁਰਮ ਸ਼ਹਿਜ਼ਾਦ, ਉਹਨਾਂ ਨੇ ਇਹ ਬਿਆਨ ਜਿਹੜਾ ਦਿੱਤਾ ਆ ਕਿ ਇਸ ਵੇਲੇ ਸਰਕਾਰ ਦੇ ਉੱਤੇ ਜਿੰਨੇ ਕਰਜ਼ੇ ਸਨ ਸੂਦ ਸਮੇਤ ਉਹਨਾਂ ਦੇ ਵਿੱਚੋਂ ਅਸੀਂ ਇੰਨਾ ਕਰਜ਼ਾ ਜਿਹੜਾ ਉਹ ਲਾ ਦਿੱਤਾ ਹੈ ਜਿਹਦੇ ਨਾਲ ਸਰਕਾਰੀ ਖਜ਼ਾਨਾ ਜਿਹੜਾ ਉਹਨੂੰ ਕੋਈ ਸਾਹ ਲੈਣ ਦਾ ਮੌਕਾ ਲੱਭੇਗਾ ਔਰ ਅਸੀਂ ਕੋਈ ਰਿਲੀਫ ਹੈ ਜਿਹੜਾ ਉਹ ਆਵਾਮ ਨੂੰ ਦੇ ਸਕਾਂਗੇ। ਇਹ ਹੁਣ ਬਿਆਨ ਦੀ ਹੱਦ ਤੱਕ ਰਹਿੰਦਾ ਜਾਂ ਆਵਾਮ ਨੂੰ ਰਿਲੀਫ ਲੱਭਦਾ ਹੈ, ਪਰ ਮੁਲਕੀ ਤਾਰੀਖ ਦੇ ਵਿੱਚ ਇਹ ਪਹਿਲਾ ਮੌਕਾ ਹੈ ਕਿ ਸਰਕਾਰ ਨੇ ਆਪਣੇ ਉੱਤੇ ਜਿਹੜੇ ਕਰਜ਼ਿਆਂ ਦਾ ਭਾਰ ਸੀਗਾ ਉਹਨੂੰ 59 ਦਿਨਾਂ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਲਾਇਆ ਹੈ।
ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲੋਂ ਇਜਾਜ਼ਤ ਲੈਣੀ ਹੈਗੀ ਅਪਡੇਟ ਪਾਕਿਸਤਾਨ 'ਚ। ਤੇ ਉਸ ਤੋਂ ਪਹਿਲੇ ਇੱਕੋ ਹੀ ਗੱਲ ਜਿਹੜੀ ਅਸੀਂ ਕਰੀਦੀ ਹੁੰਦੀ ਹੈ ਕਿ ਸਾਡੇ ਸਭ ਡਿਜੀਟਲ ਪਲੇਟਫਾਰਮ ਤੇ ਜਿਨ੍ਹਾਂ ਦੇ ਫੇਸਬੁੱਕ ਹੈ, YouTube ਹੈ, ਇੰਸਟਾਗ੍ਰam ਹੈ, ਟਿਕਟੌਕ ਹੈ, ਇਹਨਾਂ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਸਾਰੀਆਂ ਅਪਡੇਟਸ ਪਹੁੰਚਦੀਆਂ ਰਹਿਣ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ ਤੇ ਵੇਖ ਵੀ ਸਕਦੇ ਹੋ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜਿਹੜੀਆਂ ਪਾਕਿਸਤਾਨ ਦੀਆਂ ਪਿਛਲੇ 24 ਘੰਟੇ ਦੀਆਂ ਵੱਡੀਆਂ ਖਬਰਾਂ ਹੁੰਦੀਆਂ, ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ, ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਲਓ ਜੀ, ਹੁਣ ਸਾਨੂੰ ਦਿਓ ਇਜਾਜ਼ਤ ਅਪਡੇਟ ਪਾਕਿਸਤਾਨ ਚੋਂ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।